ਸਰਦਾਰ ਆਇਆ ਕਹਿੰਦਾ ਸਤਿ ਸ੍ਰੀ ਅਕਾਲ। ਹਾਂ ਉਹ ਕਹਿੰਦਾ ਸਰਦਾਰਾ ਪਵਾ ਲੈ ਝੋਟਿਆਂ ਨੂੰ ਪੱਠੇ ਹੱਥੀ। ਹੱਥੀ ਪੱਠੇ ਤੂੰ ਪਵਾ ਗਿਆ। ਮੈਂ ਤੇਰੀ ਗੱਲ ਸਮਝ ਗਿਆ। ਤੂੰ ਜਿਹੜੀ ਗੱਲ ਕਹੀ ਸੀ ਅੱਜ ਗੱਲ ਵਿਆਹ ਲਈ ਆ, ਗੱਲ ਵਿਆਹ ਗਿਆ। ਕਾਫੀ ਸਾਲ ਹੋ ਗਏ ਆ ਗਿਆ ਸਵਾਦ ਹੀ। ਏਦਾਂ ਬੰਦੇ ਗੱਲਾਂ ਵਿਆਹਦੇ ਆ ਸਰਦਾਰ, ਵਿਆਹ ਆ ਜਾਂਦੇ। ਕੀ ਹਾਲ ਹੈ ਜੀ? ਠੀਕ ਠਾਕ ਹੋ? ਬਿਲकुल ठीक ठाक, शुक्र अल्लाह। भाजी की हाल है? ठीक ठाक। सत श्री अकाल। और बच्चे राजी ठीक ठाक है सारे? माशाअल्लाह। ਪਹਿਲੇ ਬੰਦੇ ਨੇ ਸਤਿ ਸ੍ਰੀ ਅਕਾਲ ਕਹੀ ਆ, ਦੇਖ ਲਓ। ਇਹ ਬਾਹਰ ਰਿਹਾ ਆ। ਤੁਹਾਡੀ ਸ਼ਕਲ ਮੇਰੇ ਮਾਮੇ ਵਰਗੀ ਹੈ। ਮੇਰਾ ਮਾਮਾ ਮੇਰਾ ਵੀ ਮਾਮਾ ਹੀ ਆ। मैं कबेत एयरपोर्ट ते उतरे, ਅੱਛਾ ਉੱਥੇ ਸਰਦਾਰ ਸਰਕਾਰ ਨਾ ਕਦੀ ਐਨ ਚੱਲ ਜਾਂ ਤੇਜ਼, ਕਦੀ ਐਨ ਚੱਲ ਜਾਂ ਤੇਜ਼। ਹਾਂ ਮੈਂ ਕਿਹਾ ਯਾਰ ਮੈਂ ਨਾ ਹੁਣ ਜ਼ਰੂਰ ਪੁੱਛੂੰਗਾ ਇਹ ਕੀ ਗੱਲ ਹੈ। ਮੈਂ ਉੱਠ ਕੇ ਮੈਂ ਸਤਿ ਸ੍ਰੀ ਅਕਾਲ। ਖੈਰ ਹਾਂਜੀ। ਮੈਂ ਕਿਹਾ ਬੜਾ ਸਰਦਾਰ ਸਾਹਿਬ ਨੱਠਾ ਹੀ ਫਿਰਦਾ। ਕਹਿੰਦਾ ਤੈਨੂੰ ਮੈਂ ਕੀ ਦੱਸਾਂ, ਮਾਂ ਮਰ ਗਈ ਅੱਛਾ ਤੇ ਉਹਦੀ ਪਰੇਸ਼ਾਨੀ ਦੇ ਵਿੱਚ ਨਾ ਤੁਰਿਆ ਫਿਰ ਜਾਣਾ ਸੀ ਵਾਪਸ। ਹਾਂ ਮੈਂ ਕਿਹਾ ਅੱਛਾ ਜੀ। ਕਹਿੰਦਾ ਉਹ ਜਹਾਜ਼ ਉਡਣ ਡਿਆ ਆ ਇਸ ਪਰੇਸ਼ਾਨੀ। ਅੱਛਾ ਮੈਂ ਕਿਹਾ, ਕਿੱਥੇ ਦਾ ਰਹਿਣ ਵਾਲਾ? ਜ਼ਿਲ੍ਹਾ ਕਿਹੜਾ ਆਪਣਾ? ਕਹਿੰਦਾ ਜਲੰਧਰ। ਮੈਂ ਕਿਹਾ ਪਾ ਜੱਫੀ। ਤੇ ਇਹਨਾਂ ਨੂੰ ਵੀ ਪੁੱਛ ਲਓ ਕਿ ਜ਼ਿਲ੍ਹਾ ਕਿਹੜਾ। ਇੱਕ ਮਿੰਟ ਜੀ। ਮੈਂ ਕਿਹਾ ਜੀ ਆਪਣਾ ਪਿੰਡ ਤਹਿਸੀਲ ਕਿਹੜੀ ਆ? ਪਿੰਡ ਕਿਹੜਾ ਆ? ਤਹਿਸੀਲ ਕਹਿੰਦਾ ਨਵਾਂ ਸ਼ਹਿਰ। ਮੈਂ ਕਿਹਾ ਪਾ ਜੱਫੀ। ਦੋ ਡਾਕਖਾਨੇ ਰਲ ਗਏ। ਮੈਂ ਕਿਹਾ ਸਰਦਾਰ ਸਾਹਿਬ ਆਪਣਾ ਪਿੰਡ ਕਿਹੜਾ? ਕਹਿੰਦਾ ਮੇਲ ਆਣਾ, ਮਿਲ ਫਗਵਾੜਾ। ਮੈਂ ਕਿਹਾ ਸਿੱਟ ਜੱਫੀ, ਅਸੀਂ ਤਾਂ ਉੱਥੇ ਦੇ ਰਹਿਣ ਵਾਲੇ ਆ। ਇਹ ਮੇਲ ਆਣਾ ਨਹੀਂ ਕਹੇ ਫਗਵਾੜੇ ਮਿਲ ਤਾਂ ਮੋਢੇ, ਪਰ ਮੇਲ ਆਣਾ ਕਿੱਥੇ ਪਿੰਡ ਹੋਇਆ? ਮੇਲੀਆਣਾ ਕਹਿੰਦੇ ਉਹਨੂੰ। ਮਿਲ ਹੀ ਆਣਾ ਕਹਿੰਦੇ। ਹਾਂਜੀ ਹਾਂਜੀ। ਉਹੀ ਮੇਲ ਆਣਾ ਨਹੀਂ, ਲੇਕਿਨ ਮੇਲੀਆਣਾ ਇਹ ਆਪਣੇ ਫਗਵਾੜਾ ਮਿਲ ਵੀ ਨਾਲੇ ਲੱਗਦੀ ਸੀ। ਹਾਂ ਆ ਨਵਾਂ ਸ਼ਹਿਰ ਤਹਿਸੀਲ ਸੀ। ਬਾਬੇ ਹਾਲ ਮਸਤ ਦਾ ਮੇਲਾ ਵੀ ਲੱਗਦਾ ਉੱਥੇ। ਹਾਂਜੀ ਉਹ ਹੈਗਾ ਉਹ ਮੇਟੀਆਣਾ ਨਹੀਂ ਹੈਗਾ। ਮੇਲੀਆਣਾ ਕਹਿੰਦੇ, ਮੇਲੀਆਣਾ ਉਹ ਬਿਲਕੁਲ। ਤਾਂ ਹੈਗਾ ਆ। ਉਹਦੀ ਗੱਲ ਕਰਦੇ ਆ। ਮੈਂ ਉਹੀ ਕਹੀ ਨਾ, ਮੇਲੀਆਣਾ ਕਿਹੜਾ? ਉਹ ਤਾਂ ਮੇਲੀਆਣਾ। ਜਦੋਂ ਆਪਾਂ ਫਗਵਾੜਿਓਂ ਨਿਕਲਦੇ ਆ ਨਾ ਜਾਂਦੇ ਬੰਗਿਆਲ ਨੂੰ, ਉਧਰ ਆਪਣੇ ਨਵੇਂ ਸ਼ਹਿਰ ਵੱਲ ਨੂੰ। ਹਾਂਜੀ ਹਾਂਜੀ ਉਹ ਸੜਕ ਤੇ ਹੀ ਆਉਂਦਾ ਆ ਨਾਲ ਉਹਦੇ ਲੱਗਦਾ ਆ ਪਿੰਡ ਟੋਡਰਪੁਰ ਤੇ ਪਰੇ ਆ ਗਿਆ ਚੇਤਾ, ਮਲਕਪੁਰ। ਨਹੀਂ ਮੇਲੀਆਣਾ ਉਹ ਤਾਂ ਹਾਂ ਮੇਲੀਆਣਾ ਕਹਿੰਦੇ ਜਿਹਨੂੰ। ਤਾਏ ਦੇ ਨਾਲ ਛੋੜਾ ਹੁੰਦਾ, ਇੱਕ ਵਾਰੀ ਗਿਆ ਉੱਥੇ। ਅੱਛਾ ਅੱਛਾ। ਤਾਇਆ ਜੀ ਵੀ ਸਾਡੇ ਮਤਲਬ ਮੇਲਾ ਮੂਲਾ ਦੇਖਣ ਗਏ। ਦੇਖ ਲਓ ਜੀ ਸਰਦਾਰ ਸਾਹਿਬ ਆਏ, ਮੌਸਮ ਕਿੱਡਾ ਪਿਆਰਾ ਹੋ ਗਿਆ ਹੈ। ਕੀ ਬਾਤ। ਲੋਕ ਡੀਕਦੇ ਸੀ, ਕਹਿੰਦੇ ਰੋਜੇ ਗਰਮ ਹੋਣ ਲੱਗ ਪਿਆ। ਬਾਕੀ ਬਹੁਤ ਧੁੱਪ ਪੈਣ ਲੱਗ ਪਈ। ਬਹੁਤ ਧੁੱਪ ਪੈਣ ਲੱਗ ਪਈ। ਤੇ ਹੁਣ ਫਿਰ ਕੁਝ ਮੌਸਮ ਨਾਰਮਲ ਹੋ ਗਿਆ। ਸੈੱਟ ਹੋ ਗਿਆ। ਵਿਆਹ ਫੇ ਆਪਣੇ ਜਾਮਣਿਆ। ਹਾਂਜੀ ਹਾਂਜੀ। ਸਰਦਾਰ ਆ ਗਿਆ ਬਿਆਨ तो लंबड़दार साहब मेलाने दा। सरदार साहब कहंदे वे इदां करो, झटका ना बकरे खड़े आ करके कहंदा इस झटका करना। ओ कहंदा यार ना करो। नहीं जी, ओ कहंदा खड़े आ कर लो। ओ जेड़े अपने जी से ना उन्हां नूं कहंदा धी मेरी दा रंडी हो गई। ते ओ किदां? आ तुहानूं पता लग जा। ओ झटका कीता, ਉਹਦਾ ਕੁੜੀ ਤੋਰ ਤੇ ਜਾਂ ਬਸੀਮੇ ਤੇ ਗਈ, ਘੋੜੀ ਤੇ ਬੈਠੀ ਸੀ, ਘੋੜੀ ਨੂੰ ਮਾਰਿਆ ਛੜੱਪਾ, ਮੁੰਡਾ ਦਮਨ ਕੱਟਦਾ। ਉਹ ਕਹਿੰਦਾ ਉਹ ਮੈਂ ਤੁਹਾਨੂੰ ਕਿਹਾ ਸੀ ਤੇ ਸਾਡੇ ਇੱਥੇ ਬਜ਼ੁਰਗਾਂ ਨੇ ਝਟਕਾ ਮਨਾਇਆ ਔਰ ਬੜਾ ਗੋਸ਼ਤ ਕਰਨਾ ਮਨਾ ਹੈ। ਠੀਕ ਹੈ ਜੀ। ਅਸੀਂ ਸਾਰੇ ਸਰਦਾਰ ਵੀ ਤੇ ਮੁਸਲੇ ਵੀ ਸਾਰੇ ਇਹਨਾਂ ਨੂੰ ਮੰਨਦੇ ਆ। ਠੀਕ ਹੈ ਜੀ। ਉੱਥੇ ਫਿਰ ਦੇਖ ਲਓ ਪਿਓ ਉਹਦਾ ਇੱਕੋ ਇੱਕ ਪੁੱਤ ਸਾ। ਉਹ ਤਾਂ ਗਰੀਬ ਫਿਰ ਮਾਰੇ ਸਿਰ 'ਚ ਹੱਥ, ਹੋਰ ਕੀ ਕਰਨਾ? ਰੋਵੇ। ਉਹ ਸਿਆਣੇ ਕਹਿੰਦੇ ਨੇ ਜਿਹੜੇ ਬਹੁਤੀ ਗੱਲ ਕਹਿਣ ਬਹੁਤੇ ਬੰਦੇ ਉਹ ਮੰਨ ਲੈਣੀ ਚਾਹੀਦੀ ਆ। ਜਿਹੜੀ ਤੁਹਾਡੀ ਬੋਲੀ ਹੈ ਨਾ, ਹਾਂਜੀ ਹਾਂਜੀ, ਇਹ ਥੋੜੀ ਪਾਕਿਸਤਾਨ ਤੇ ਇੰਡੀਆ ਨਾਲੋਂ ਜੁਦੀ ਜਿਹੀ ਆ। ਅੱਛਾ। ਇਹ ਸਹੀ ਜਲੰਧਰ ਵਾਲੀ ਹੈ ਨਹੀਂ ਇਹ ਉਹ ਬੋਲੀ ਮੈਨੂੰ ਸਹੀ ਗੱਲ ਹੈ। ਨਹੀਂ ਸਹੀ ਗੱਲ ਆ ਨਾ, ਫਰਕ ਆ ਨਾ। ਜਲੰਧਰੀ ਹੀ ਆ। ਅੱਛਾ ਜੀ। ਆਪਣਾ ਵੀ ਜ਼ਿਲ੍ਹਾ ਜਲੰਧਰ ਹੀ ਆ ਜੀ? ਜਲੰਧਰ ਹੀ ਆ। ਅੱਛਾ ਅੱਛਾ ਅੱਛਾ। ਮੇਰਾ ਪਿੰਡ ਐਕਚੁਅਲੀ ਅਸੀਂ ਉਹਦਾ ਜ਼ਿਲ੍ਹਾ ਮੇਰਾ ਕਪੂਰਥਲਾ ਆ। ਅੱਛਾ। ਕਪੂਰਥਲਾ ਤਾਂ ਸਾਨੂੰ ਬਹੁਤ ਦੂਰ ਪੈਂਦਾ ਆ। ਤਾਂ ਜਲੰਧਰ ਸਾਡੇ ਤੋਂ 12 ਕਿਲੋਮੀਟਰ ਆ, ਕਪੂਰਥਲਾ ਸਾਡੇ ਤੋਂ 70-80 ਕਿਲੋਮੀਟਰ ਆ। ਬਾਰਡਰ ਤੇ ਬੈਠੇ।
ਪਰ ਇਦਾਂ ਆ ਨਾ ਇਹਨੀ ਇਹ ਜਿਹੜਾ ਲਾਇਓ ਆ ਜ਼ਿਲ੍ਹੇ ਇਦਾਂ ਜਿਹੜੇ ਨਾਲ ਬਹਿੰਦੇ ਥੱਲੇ ਨੂੰ ਉਹ ਕਪੂਰਥਲੇ ਦਰਿਆ ਦੇ ਨਾਲ ਲਾਤੇ ਆ ਤੇ ਫਿਰ ਜਿਹੜਾ ਥੋੜਾ ਦਰਿਆਵਾਂ ਤੋਂ ਉਰੇ ਆ ਜਲੰਧਰ ਲਾਤਾ ਆ ਉਹ ਪਹਾੜੀਏ ਉਧਰ ਪਹਾੜਾਂ 'ਚ ਹੁਸ਼ਿਆਰਪੁਰ ਲਾਤੇ ਆ ਤੇ ਉਹਦਾ ਕਪੂਰਥਲੇ ਦੀ ਬੋਲੀ ਐਨ ਇੱਥੇ ਮਤਲਬ ਲਾਹੌਰ ਪਾਕਿਸਤਾਨ ਦੇ ਨਾਲ ਐਨ ਰਲਦੀ ਆ ਸਹੀ ਸਾਡੇ ਬਜ਼ੁਰਗ ਜਿੰਨੇ ਵੀ ਬੋਲਦੇ ਆ ਨਾ ਜਿੰਨੇ ਆ ਵਰਡ ਵੀ ਆ ਜਿੱਦਾਂ ਰੌ ਕਹਿੰਦੇ ਆ ਰਸ ਕਿਹਾ ਅਸੀਂ ਤੇ ਬਾਕੀ ਆ ਟੋਕ ਪੀੜ ਕਹਿੰਦੇ ਆ ਬੇਲਣੇ ਦੀ ਨੂੰ ਸਾਡੇ ਟੋਕ ਕਹਿੰਦੇ ਆ ਤੇ ਮਤਲਬ ਸਾਰੇ ਮਤਲਬ ਲਫ਼ਜ਼ ਚਵਲ ਸਾਰੇ ਉਹ ਸਾਰੇ ਸਾਡੇ ਬਜ਼ੁਰਗ ਸਭ ਬਲਵੀਰ ਉਹ ਕਹਿੰਦਾ ਚਵਲ ਜਿਹਾ ਪਾਇਓ ਤੇ ਆਮਨੀ ਇਹ ਮਤਲਬ ਸੇਮ ਬੋਲੀ ਐ ਰਲਦੀ ਆ ਇਹਨੂੰ ਮੈਂ ਵਾਈਫ ਨੂੰ ਕਹਿਣਾ ਨਾ ਮੈਂ ਕਿਹਾ ਤੁਸੀਂ ਪਤਾ ਨਹੀਂ ਸਾਡੀ ਬੋਲੀ ਅਸਲੀ ਕਿਉਂ ਅਸਲੀ ਇੱਥੇ ਵੀ ਪਾਕਿਸਤਾਨ ਜਿਹੜਾ ਅਸਲੀ ਪੰਜਾਬ ਆ ਹੈ ਇੱਥੋਂ ਜਿੱਥੋਂ ਸ਼ੁਰੂ ਹੋਇਆ ਸਾਰਾ ਬਾਕੀ ਭਾਵੇਂ ਕਹੀ ਜਾਵੇ ਪੰਜਾਬੀ ਆ ਉਹ ਆ ਸੋ ਮਤਲਬ ਅਸਲੀ ਕਿਉਂ ਉਹਨੇ ਮਹਿ ਰੱਖੇ ਆ ਦੇਵ ਤੇ ਉਹ ਨਹੀਂ ਮਹਿ ਝੋਟੇ ਅੱਛਾ ਤੇ ਉਹਨੇ ਨਾ ਭਾਵੇਂ ਘਰ ਚਾਹ ਚ ਗੁੜ ਹੋਵੇ ਨਾ ਹੋਵੇ ਤੇ ਇੰਨਾ ਉਹਨੇ ਮਤਲਬ 3-3 4-4 ਕਿਲੋ ਉਹਨਾਂ ਨੂੰ ਗੁੜ ਜ਼ਰੂਰ ਦੇਣਾ ਜਿਹੜੀ ਬਹੀ ਆ ਨਾ ਮਤਲਬ ਉਹ ਭਾਵੇਂ ਕਿੰਨਾ ਵੀ ਗੱਡਾ ਲੱਦ ਦੇਵੇ ਕਦੀ ਮੈਂ ਇਹਨੇ ਸੋਟੀ ਨਹੀਂ ਤੇ ਉਹ ਖਿੱਚ ਕੇ ਬਾਹਰ ਲਿਆਉਂਦੇ ਤੇ ਉਹਨੇ ਵੀ ਰੇਤਾ ਰੂਤਾ ਬਹੁਤ ਮਤਲਬ ਮਤਲਬ ਤਗੜਾ ਵੀ ਬਹੁਤ ਸੀ ਉਹਦੇ ਪੈਰ ਸੀਗੇ ਏਡੇ ਜੁੱਤੀ ਨਹੀਂ ਪਾਈ ਤੇ ਭਰੀ ਚੁਕਾਉਣੀ ਮੇਰੇ ਵਰਗਿਆਂ ਨੇ ਤਿੰਨਾਂ ਚਾਹੁੰਦੇ ਨੂੰ ਨਾ ਜਦੋਂ ਚੱਕ ਲਈ ਚਕਾਤੀ ਹੋਈ ਉਹ ਦੂਰੋਂ ਪਤਾ ਲੱਗਣਾ ਵੀ ਚਾਚਾ ਦੇ ਇਹਨੂੰ ਹਿਣਕਦਾ ਹੁੰਦਾ ਜਦਾਂ ਮਾਰਨ ਵਾਜ ਨੂੰ ਫੋਨ ਹਿਣਕਦਾ ਕਿੰਨੇ ਪੁਰਾਣੇ ਲਫ਼ਜ਼ ਸੁਣ ਤੇ ਜਿਹੜੀ ਉਹਨਾਂ ਦੀ ਮਾਤਾ ਸੀ ਉਹਨੂੰ ਅਸੀਂ ਮਾਜੀ ਸਾਦੇ ਸੀ ਉਹਨੇ ਵੀ ਬੜਾ ਤਕੜਾ ਘੱਗਰਾ ਤੇ ਉਹਦੇ ਐਡਾ ਸਾਰਾ ਖੁੰਡਾ ਹੋਣਾ ਤੇ ਉਹਨੇ ਨਾ ਜਦੋਂ ਇਧਰੋਂ ਆਉਣੇ ਆ ਮੇਰਾ ਖਿਆਲ ਆ ਰਾਸ਼ੇ ਜਿਹੜੇ ਆ ਮਤਲਬ ਰਾਸ਼ੇ ਦਾ ਕੱਪੜਾ ਲਿਆਉਂਦੇ ਉਹ ਇੱਕ ਖਰੋਟ ਵੀ ਲਿਆਉਂਦੇ ਆ ਤੇ ਉਹਨੇ ਆਪਣੇ ਪਠਾਨ ਆਉਂਦੇ ਆ ਉਹਨੇ ਖੀਸੇ ਦੇ ਵਿੱਚ ਖਰੋਟ ਰੱਖਣੇ ਤੇ ਅਸੀਂ ਵੀ ਫਿਰ ਮਦਾ ਸਾਨੂੰ ਤਾਂ ਉਹਦਾ ਮਾਂ ਜੀ ਨੇ ਕੀ ਕਹਿਣਾ ਜਦੋਂ ਵੀ ਖਰੋ ਨਿਆਣਿਆਂ ਨੂੰ ਹੁੰਦਾ ਵੀ ਕੋਈ ਨਾ ਕੋਈ ਮਿਲੂਗਾ ਅੱਗੇ ਕਿਹੜੇ ਇੱਥੇ ਸੀਗਾ ਘਰ ਗੁੜ ਹੁੰਦਾ ਸੀ ਤੇ ਇੱਥੇ ਕਿਹੜੀਆਂ ਹੱਟੀਆਂ ਉੱਟੀਆਂ ਕੈਂਡੀਆਂ ਮਿਲਦੀਆਂ ਹੁਣ ਤਾਂ ਬਹੁਤ ਕੁਝ ਹੋ ਗਿਆ ਤੇ ਮਤਲਬ ਕਾਫੀ ਇਹਨੂੰ ਐਡਾ ਸਾਰਾ ਸਰਦਾਰ ਸਾਹਿਬ ਨੂੰ ਕਈ ਦਈਏ ਕਹਿੰਦੇ ਕਈ ਦਿਓ ਮੈਂ ਫਿਰ ਗੱਡਾ ਭਰਾਂ ਨਹੀਂ ਕਹੀਆਂ ਅਸੀਂ ਬਹੁਤ ਬਾਈਆਂ ਐਸੀ ਗੱਲ ਨਹੀਂ ਭਰਾ ਮੇਰੇ ਨੇ ਮਲਕੀਤ ਨੇ ਉਹਨੇ ਗਿਆਨੀ ਜੈਲਸਨ ਤੋਂ 2-3 골ਡ ਮੈਡਲ ਲਾਏ ਕਹੀ ਚ ਤੇ ਬਾਕੀ ਇਹ ਵੀ ਨਾਲ ਆ ਜੇ ਹੁਣ ਟਰੈਕਟਰ ਚੱਲਦਾ ਮੈਂ 88 ਚ ਆਇਆ ਤੇ ਸਾਡੇ ਉੱਥੇ ਲੈ ਲਏ ਨਹੀਂ ਮੇਰਾ ਖਿਆਲ ਪਤਾ ਨਹੀਂ 30-35 ਖੇਤ ਲੈ ਲੈ ਅੱਛਾ ਪਾਣੀ ਬਸ ਜਾਨੀ ਕਿ ਮਤਲਬ ਸਾਰੀ ਦਿਹਾੜੀ ਭਾਵੇਂ ਕਿੰਨੀ ਵੀ ਗਰਮੀ ਆ ਨਾ ਬਸ 3 ਵਾਰੀ ਪੀਣਾ ਇਹ ਨਹੀਂ ਵਿਚਾਰਾ ਨੂੰ ਵੀ ਦਮ ਹੋ ਗਿਆ ਜਦਾਂ ਕਿਉਂ ਮਤਲਬ ਐਨ ਫੇ ਗੱਡਾ ਉਤੇ ਉਹ ਕਹੀ ਵੀ ਜਦਾਂ ਇਹ ਨਹੀਂ ਵੀ ਐ ਚੱਕ ਕੇ ਕਰਨੀ ਬੋਮ ਬੰਦਾ ਜਿਹੜੀ ਉਹ ਕਿਹਨੂੰ ਇੱਥੇ ਗੱਲ ਇੱਕ ਵੇਲੇ ਹੁੰਦਾ ਨਾ ਟਾਈਮ ਇਨਸਾਨ ਤੇ ਸਾਰੇ ਕੰਮ ਕਰ ਲੈਂਦਾ ਬਾਲਾ ਹੀ ਕੰਮ ਕਰ ਲੈਂਦਾ ਜੀਸੀਬੀ ਕੀ ਕਹਿੰਦੇ ਹੁਣ ਤਾਂ ਲੱਦ ਦਿੰਦੇ ਉਹਨਾਂ ਨਾ ਆਹੋ ਤੇ ਹਾਂ ਨਹੀਂ ਕਹੀ ਨੂੰ ਤਾਂ ਹਿੰਮਤ ਹੁੰਦੀ ਜੀ ਕੋਈ ਟਾਈਮ ਬੰਦਾ ਜਵਾਨੀ ਹੁੰਦੀ ਆ ਸਾਡਾ ਤਾਇਆ ਸੀਗਾ ਜੀ ਮੈਂ ਜਦੋਂ ਗਿਆ ਇਦੋਂ ਨਾ ਹਾਲ ਮੈਂ ਬਾਹਰ ਜਾਣ ਤੋਂ ਪਹਿਲਾਂ ਮੈਂ ਚੱਲ ਗਿਆ ਇੱਥੋਂ 13-14 ਸਾਲ ਦਾ ਜਿੱਦਾਂ ਅੱਛਾ ਮੁੰਡਾ ਹੀ ਛੋਟਾ ਹੀ ਆਓ ਪਰ ਇੱਕ ਮੇਰੇ ਕੋ ਮੈਂ ਸੀ ਇੱਕ ਉਹਨੂੰ ਭੁੰਡੀ ਬੇੜਾ ਕਹਿੰਦੇ ਸੀ ਹਲ ਮੈਂ ਵਾਇਆ ਪਰ ਬਾਹਲਾ ਨਹੀਂਗਾ ਜਦਾਂ ਜਿੱਦਣ ਮੈਂ ਜੋੜ ਲਿਆ ਤੇ ਮੈਨੂੰ ਇਹ ਨਹੀਂ ਪਤਾ ਕੀਲੀ ਮੈਂ ਉਹ ਅਖੀਰਲੀ ਤੇ ਪਹਿਲੀ ਦੇ ਸਿੱਟ ਲਿਆ ਤੇ ਉਹ ਆਰਾਮ ਇੰਨਾ ਡੂੰਘਾ ਹੋ ਗਿਆ ਜਿੱਦਾਂ ਦੂਰ ਪਾਉਨੇ ਆ ਤੇ ਉਹਨਾਂ ਦਾ ਡੂੰਘਾ ਜਾਂਦਾ ਆ ਤੇ ਉਹਦਾ ਸਿੱਖ ਸਾਰਾ ਲਿਆ ਤੁਸੀਂ ਗੱਲ ਕੀ ਸੁਣਾਉਣ ਲੱਗੇ ਸੀ ਸਾਡੇ ਆ ਨਾ ਇੱਥੇ ਅੱਬੇ ਹੁਣਾਂ ਦਾ ਬੜਾ ਭਰਾ ਸਾ ਨਾਂ ਸਾ ਉਹਦਾ ਜਲਾਲ ਦੀ ਅੱਛਾ ਤਕੜਾ ਸੀਗਾ ਜਦ ਉੱਥੋਂ ਆਏ ਇੱਥੇ ਬੈਠੇ ਇੱਥੇ ਇੱਕ ਡੇਰਾ ਹੁੰਦਾ ਸੀ ਕਾਫੀ ਘਰ 'ਚ ਬੈਠੇ ਹੁੰਦੇ ਸੀ ਉਹ ਖਾਲਾ ਕਰਨ ਪਿੱਛੇ ਕੱਸੀ ਜਾਣਾ ਨਾ ਕੱਢਣ ਤਾਂ ਉਹ ਤਾਏ ਨੇ ਚਲੇ ਜਾਣਾ ਕੱਢਣ ਸੀਗਾ ਏਦਾਂ ਦਾ ਤੀਲਾ ਆਖੇ ਤੁਸੀਂ ਜਲਾਲ ਨੂੰ ਤੋੜ ਦਨੇ ਖਾਲਾ ਕਰਨ ਜਾਣਤੇ ਦੀ ਗਿੱਟਾ ਜਿਹੜੀ ਆ ਉਹ ਰਾਤ ਨੂੰ ਬੈਠੇ ਅੱਬਾ ਕਹਿੰਦਾ ਬਾਈ ਏਦਾਂ ਦਾ ਕਹਿੰਦਾ ਕੋਈ ਨਹੀਂ ਇੱਥੋਂ ਦੂਏ ਮਰਬੇ ਤੇ ਬੋੜ ਹੁੰਦਾ ਸੀ ਬੋੜ ਬਹੁਤ ਭਾਰਾ ਬੋੜ ਸੋਲੀ ਮੈਂਬਰ ਦੇ ਆਂਦਾ ਹਾਂਜੀ ਅੱਛਾ ਉਹ ਵੀ ਗੁਜਰੇ ਹੀ ਸੇ ਉਹ ਵੀ ਮੇਲਾਣੇ ਦੇ ਹੀ ਸੇ ਉਹ ਪਿੱਛੋਂ ਕੱਸੀ ਕੱਢਦੇ ਆ ਉੱਥੇ ਆ ਕੇ ਤਾਂ ਬਹਿ ਗਏ ਸਾਰੇ ਇਕੱਠੇ ਹੋ ਉਹ ਤਾਇਆ ਸਾਡਾ ਕਹਿੰਦਾ ਓਏ ਉਹ ਕਿਹੜਾ ਕਹਿੰਦਾ ਸਾ ਓਏ ਮਰਿਓ ਜਾ ਇਹਨੂੰ ਤੋੜ ਦਿੰਨੇ ਆ ਖਾਲਾ ਕੱਢਣ ਅਖੇ ਜਲਾਲ ਹੋਰ ਕੀ ਆ ਠਹਿਰ ਜਾਓ ਆਹ ਸੜਕ ਨੀ ਪੱਕੀ ਆਹੀ ਸੜਕ ਜਾਂਦੀ ਸਿੱਧੀ ਲੀ ਦੇ ਵਿੱਚ ਖੜ ਕੇ ਮਾਰੀ ਜੋੜ ਕੇ ਕਹੀ ਪੀਣ ਤਾਂ ਖੋਬ ਦਿੱਤੀ ਵਾਹ ਪੱਟ ਲਓ ਜਿਹਨੇ ਪੱਟਣੀ
ਮਾਰੋ ਕਹਿੰਦਾ ਜਿਹਦਾ ਦਿਲ ਕਰਦਾ। ਮੈਂ ਦੇਖਾਂ ਤੁਹਾਨੂੰ ਸੂਰਮਿਆਂ ਨੂੰ, ਹਾਂ ਕਿਸ ਤੋਂ ਇੰਨੀ ਗਈ ਕਿਸ ਤੋਂ ਇੰਨੀ ਗਈ। ਇਹ ਹੱਕੀ ਸੱਚੀ ਗੱਲ ਆ। ਨਹੀਂ 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 ਯਾਰ, ਫੇ ਸਾਕੜ ਸੀ ਬੰਦਾ। ਆਕੜ ਜਾਣੇ ਹਾਂ ਬਹੁਤ ਤਾਕਤ। ਇਦਾਂ ਹੀ ਆ ਸਾਡੇ ਡੈਡੀ ਜੀ ਹੁਣਾਂ ਦੇ ਨਾਨਕੇ ਤੱਲਣ ਆ, ਹੂੰ ਤੇ ਉਹ ਵੀ ਬਹੁਤ ਤਕੜੇ ਸੀ। ਸਾਡੀ ਦਾਦੀ ਦਾ ਨਾਂ ਆ ਪੰਜਾਬ ਕੌਰ, ਹਾਂ ਤੇ ਉਹ ਇੱਕ ਸੀਗਾ ਮਾਖੀ, ਉਹ ਵੀ ਗੱਡੇ ਉਹਨੇ ਬਹੁਤ ਕੇ ਤੇ ਗਾਡਰ ਗੁੱਡਰ ਅੱਗੇ ਗੱਡਿਆਂ ਤੇ ਜਾਂਦੇ ਸੀ ਜੀ ਜੀ। ਤੇ ਉਹ ਮਾਖੀ ਫੇ ਘੁਲਦਾ ਵੀ ਸੀ। ਹੂੰ ਉਹ ਨਾ ਜਦੋਂ ਫੇ ਉਹ ਨਹੀਂ ਬੱਗ ਬੁੱਗ ਵੀ ਬਹੁਤ ਰੱਖਿਆ ਤੇ ਬਹੁਤ ਵਧੀਆ ਰੱਖਦਾ ਸੀ। ਉਹਨੇ ਨਾ ਉਹ ਰਾਤ ਜੀ ਹੋਈ ਨਾ ਤੇ ਉਹ ਮਤਲਬ ਉਹ ਬਾਅਦ ਚ ਜਿਹੜੇ ਘੁਲਦੇ ਫੀਮ ਫੂਮ ਵੀ ਖਾਣ ਲੱਗ ਪੈਂਦੇ ਆ। ਆਹੋ ਉਹ ਕਈ ਕੁਝ ਕਰਦੇ ਆ ਫੇ। ਉਹਨੇ ਨਾ ਉਹ ਏਡਾ ਉਹਨੇ ਟੋਕਰਾ ਏਡਾ ਸਾਰਾ ਚੱਕ ਲਿਆ, ਉਹ ਟੋਕਰਾ ਫਸ ਗਿਆ ਵਿੱਚ ਦਰਵਾਜ਼ੇ ਦੇ। ਉਹ ਸਾਰੀ ਰਾਤ ਥੱਲੇ ਖੜਾ ਰਿਹਾ ਟੋਕਰੇ ਦੇ, ਉਨੀ ਸਿੱਟਿਆ। ਮੈਂ ਏਡੇ ਮਤਲਬ ਮਾਖੀ ਤੱਲਣ ਬਹੁਤ ਇਹ ਪਟਕਾ ਲਿਆਂਦੇ ਰਹੇ ਮੇਚਾਂ ਜਦੋਂ ਸਾਡੇ ਨਾ ਉੱਥੇ ਹਾਂ ਕੁਛ ਜ਼ਮੀਨ ਲਈ ਸੀ ਮਲਕਪੁਰ ਚ। ਅੱਛਾ ਸਾਡਾ ਬਾਬਾ ਹੁੰਦਾ ਸੀ, ਹੂੰ ਉਹਦੇ ਮੋਰੇ ਸਾਡਾ ਸਾਰੇ ਟੱਬਰ ਨੇ ਮਾਲ ਖੋਲ ਦੇਣਾ। ਹੂੰ ਚੌਣਾ ਚੌਣਾ ਉਹਨੇ ਚਾਰ ਲਿਆਣਾ। ਉਹ ਚੌਣਾ ਜਿਹਨਾਂ ਜੋ ਕੋਈ ਦੁੱਧ ਵਾਲਾ ਦੇਣ ਵਾਲਾ ਤਾਂ ਹੈ ਨਹੀਂ, ਉਹਦੀ ਇਕੱਠਾ ਕੀਤਾ। ਆਹੋ ਹਾਂ ਉਹ ਉਹਨਾਂ ਨੇ ਕੀ ਕਰਨਾ, ਮਲਕਪੁਰੀਆਂ ਨੇ, ਬਾਬਾ ਸਿਆਣਾ ਸੀਗਾ, ਹੂੰ ਉਹਨਾਂ ਨੇ ਚੜੀਆਂ ਦੇ ਵਿੱਚ ਮਾਲ ਬਾੜ ਦੇਣਾ। ਹਾਂ ਉਹ ਇੱਕ ਦਿਨ ਸ਼ਾਮ ਨੂੰ ਕਹਿੰਦਾ ਉੱਥੇ ਆਪਣੇ ਘਰ, ਹੂੰ ਸਾਡਾ ਤੋਂ ਪੜਦਾਦਾ ਲੱਗਦਾ ਹੋਣਾ ਜੀ, ਉਹਨੂੰ ਕਿਹਾ, ਉਹਦਾ ਨਾਂ ਸੀਗਾ ਬਿਸਮਿਲ੍ਲਾਹ ਰਹਿਮਾਨ ਯਾਰ ਮੂੰਹ ਚ ਪੈਂਦਿਆ ਆ, ਕਾਬੂ ਨਹੀਂ ਆਉਂਦਾ। ਕਾਬੂ ਨਹੀਂ ਆਉਂਦਾ, ਆ ਜਾਂਦਾ। ਹਾਂ ਬੰਦਾ ਪਾਕਿਸਤਾਨ ਦਾ ਨਹੀਂ ਨਾ। ਹਾਂ ਹਾਂ ਇੰਡੀਆ ਦਾ। ਕਰੋ ਕਾਬੂ ਥੋੜੇ ਹਿੰਮਤ ਕਰਕੇ। ਉਹ ਯਾਰ ਉਹਦਾ ਨਾਮ ਮਰ ਕੀ ਉਹ ਕਹਿੰਦੇ ਉਹਨੂੰ। ਚਲੋ ਕੋਈ ਰੱਖ ਲੋ। ਹਾਂ ਬਈ ਹਾਂ ਹਾਂ ਜਦੋਂ ਆ ਗਿਆ ਫਿਰ ਯਾਦ ਕਰ ਉਹ ਨਾ ਕਹਿੰਦਾ ਫੇਰ ਏਦਾਂ ਕਰੀ ਭਾਈ, ਹੂੰ ਹੁੱਕਾ ਲੈ ਚਲੀ ਤਾਂ ਗੋਟੇ ਤੇ ਅੱਗ ਰੱਖ ਕੇ ਲੈ ਜੀ ਭੋਰਾ ਕ, ਅੱਛਾ ਮੈਂ ਆਉਂਗਾ ਪਰ ਬੁੜਿਆ ਨਾ ਦੱਸੀ। ਹੂੰ ਕਹਿੰਦਾ ਨਹੀਂ ਦੱਸਦਾ, ਚਲਾ ਗਿਆ। ਜਾ ਕੇ ਕਹਿੰਦਾ ਮਾਲ ਸੀਗਾ 50-60 ਥੈਂ। ਹੂੰ ਕਹਿੰਦਾ ਮਲਕਪੁਰੀਆਂ ਦੀਆਂ ਚਰੀਆਂ ਚ ਨਹੀਂ ਛੱਡ ਦੇ, ਹਾਂ। ਛੱਡ ਦੇ। ਅੱਛਾ ਮਾਲ ਬਾੜਤਾ, ਹੂੰ ਉਹ ਬਹਿ ਗਿਆ ਖਾਲੇ ਦੇ ਵਿੱਚ ਹੁੱਕੀ ਪਈ। ਹੂੰ ਉਹ ਮਲਕਪੁਰੀਆਂ ਦੇ ਮੁੰਡੇ ਆਣ ਮੱਗੇ ਮਾਰਦੇ, ਓਏ ਅੱਜ ਇਹ ਭੁੱਲੇ ਨੇ ਪਸ਼ੂ ਬਾੜੇ ਹੋਏ ਆ, ਹੂੰ ਓਏ ਅੱਜ ਭੁੱਲੇ ਨੇ ਬਾੜੇ ਹੋ, ਡਾਂਗਾ ਲੈ ਨਾ ਵੀ ਕੇ ਜਿੱਤੇ ਆ ਗਿਆ। ਹਾਂ ਭੁੱਲ ਐ ਗਿਆ। ਆਣ ਤੁਰੇ। ਹੂੰ ਜਦੋਂ ਆਏ ਉਹ ਪਿਆ ਸੀ ਖਾਲੇ ਦੇ ਵਿੱਚ। ਹਾਂ ਉਹ ਯਾਰ ਉਹਦਾ ਨਾਂ ਨਹੀਂ, ਉਹ ਜੈਨ ਚ ਆਂਡਿਆ ਆ, ਅੱਛਾ ਬਹੁਤ ਸ਼ਾਹ ਜ਼ੋਰ ਸਾ। ਅੱਛਾ ਹੂੰ ਯਾਰ ਕਹਿੰਦਾ ਭਾਈ ਭੁੱਲਾ ਕਹਿੰਦਾ ਓਏ ਆ ਗਏ। ਹਾਂ ਕਹਿੰਦਾ ਚੁੱਪ ਕੀਤਾ ਰੇ, ਲਾਗੇ ਆ ਲੈਂਦੇ। ਹਾਂ ਨੇੜੇ ਆਂਦੇ। ਯਾਰ ਲਾਗੇ ਆ ਕੇ ਉੱਠਿਆ, ਹੂੰ ਉਹ ਕਹਿੰਦੇ ਮੁਹੰਮਦਾ ਆਇਆ ਆ। ਮੁਹੰਮਦਾ ਸਾ ਜੀ, ਨਾਮ ਮੁਹੰਮਦਾ। ਮਾਮਦਾ ਆ ਗਿਆ ਚੇਤੇ। ਮੁਹੰਮਦਾ, ਹੂੰ ਉਹ ਮੁਹੰਮਦਾ ਆਇਆ। ਭੱਜ ਪਈਆਂ ਪੈ ਗਈਆਂ ਦਬੀੜ। ਹਾਂ ਹੂੰ ਉਹ ਜਾ ਬੜੇ ਮਲਕਪੁਰ। ਹਾਂ ਮਲਕਪੁਰ ਜਾ ਕੇ ਦੱਸਿਆ ਜੀ ਉਹ ਜੁੰਮਿਆਂ ਨੇ, ਹਾਂ ਉਹ ਰੇੜੀ ਆ ਰਹੀ ਆ ਵਿੱਚ। ਅੱਛਾ ਜੁੰਮਿਆਂ ਨੇ ਦਾ ਮੁਹੰਮਦਾ ਆਇਆ। ਹਾਂ ਮਾਲ ਸਾਰਾ ਚਰੀਆਂ 'ਚ ਫਿਰਦਾ। ਹੂੰ ਉਹ ਸਿਆਣੇ ਬੰਦੇ ਨਾ ਜੁੜ ਕੇ ਆ ਗਏ। ਹੂੰ ਅਖੇ ਮੁਹੰਮਦਿਆ ਕਹਿੰਦਾ ਹਾਂਜੀ ਬਹਿ ਜਾਓ ਭਾਈ, ਹੁੱਕਾ ਪੀਓ। ਹੂੰ ਉਹ ਅਖੇ ਹੁੱਕਾ ਕੀ ਪੀਣਾ, ਮਾਲ ਸਾਰਾ ਵਿੱਚ ਵੜਿਆ। ਹੂੰ ਕਹਿੰਦਾ ਭਾਈ ਪਹਿਲਾਂ ਛੇੜ ਇਹਨਾਂ ਨੇ ਛੇੜੀ ਮਲਕਪੁਰੀਆਂ ਨੇ, ਹੂੰ ਅਸੀਂ ਨਹੀਂ ਛੇੜੀ। ਹੂੰ ਫਿਰ ਹੁਣ ਕੱਢਲਾ ਮਾਲ, ਕਹਿੰਦਾ ਅੱਜ ਨਹੀਂ ਕੱਢਣਾ, ਹੂੰ ਅੱਜ ਨਹੀਂ ਕੱਢਣਾ, ਸਾਰਾ ਦਿਨ ਇੱਥੇ ਹੀ ਰਹਿਣਾ। ਜੇ ਕਿਸੇ ਦੀ ਜ਼ਰੂਰਤ ਆ ਕੇ ਕਢਾ ਲਓ, ਕੱਲਾ ਹੀ ਦਾ ਮੁਹੰਮਦਾ ਜੁੰਮਿਆਂ ਦਾ। ਮੁਹੰਮਦਾ ਕਿਹਨਾਂ ਦਾ? ਜੁਮਿਆਂ ਜੁੰਮਿਆਂ ਦਾ। ਹੂੰ ਸਾਰਾ ਦਿਨ ਮਾਲ ਚੁਗਿਆ, ਸ਼ਾਮ ਨੂੰ ਲਿਆਂਦਾ ਕੱਢ। ਕੀ ਬਾਤ। ਇੱਕ ਵਾਰੀ ਸਰਦਾਰ ਆਣ ਤੁਰੇ, ਹੂੰ 4 ਗੱਡੇ, ਅੱਛਾ ਝੋਟੇ ਮਹੀਂ। ਹਾਂ ਹਾਂ ਉਹ ਰੱਖ ਸਕੇ ਸਾਡੇ ਸਕੇ ਇਹਨਾਂ ਦਾ ਟੱਬਰ ਅੱਛਾ ਆ, ਉਹਨਾਂ ਨੂੰ ਕਹਿੰਦੇ ਸਕੇ ਖੁੰਡੇ। ਹੁੰਦੇ ਇਹਨਾਂ ਨੂੰ ਖੁੰਡੇ ਕਹਿੰਦੇ ਸਕੇ। ਮੇਰਾ ਭਾਣਜਾ ਇਹਨੇ ਬੁਲਦ ਵੀ ਰੱਖੇ ਆ। ਬਹੁਤ, ਹਾਂ ਇਹਨਾਂ ਦਾ ਦਾਦਾ ਸਾ ਪੂਰਾ ਖੁੰਡਾਣਾ ਦਾ ਸਾ। ਹਾਂ ਹਾਂ ਲੰਨ ਤੋਂ ਉਹਨਾਂ ਦੇ ਭੈੜੇ ਪੈਂਦੇ, ਉਹਨਾਂ ਨੂੰ ਸਾਦੇ ਹੁੰਦੇ ਸੀ ਬਿੱਲੇ। ਬਿੱਲੇ। ਇਹ ਬਿੱਲਿਆਂ ਨੂੰ ਪੈਂਦੇ ਸੀ। ਬਿੱਲੇ ਵਾਂਗੂ ਪੈ ਜਾਂਦੇ ਸੀ, ਹਟਦੇ ਨਾ ਪਿਛਾਂ। ਹਾਂ ਉਹ ਜੀ ਇਹਨਾਂ ਨੇ ਕੀ ਕੀਤਾ, ਹਾਂ ਉਹ ਝੋਟੇ ਨਾ ਇਹਨਾਂ ਦੀ ਰੱਖ ਸੀ, ਉਹ ਚ ਛੱਡਤੇ। ਅੱਛਾ ਜਦੋਂ ਛੱਡਤੇ, ਹਾਂ ਓਏ ਅੱਲਾ ਦੇ ਬੰਦਿਆ,
ਉਹ ਸਰਦਾਰਾਂ ਰੱਖ ਜਵਾੜ ਤੇ ਹਾਂ ਅੱਛਾ ਮਾਲ ਉਹ ਭੋ ਲੈ ਕੇ ਆਉਂਦੇ ਹੁੰਦੇ ਤੇ ਪਸ਼ੂਆਂ ਲਈ। ਹਾਂ ਉਹ ਜਦ ਪਾੜ ਤੇ ਤਾਂ ਉਹਨਾਂ ਨੇ ਕਿਹਾ ਓਏ ਉਹ ਸਰਦਾਰੋ, ਅੱਛਾ ਉਹ ਸਰਦਾਰੋ ਇਹ ਕੀ ਕਰਦੇ ਆ? ਮਾਲ ਵਿੱਚ ਰੱਖ ਤੇ ਛੱਡਿਆ। ਹਾਂ ਉਹ ਕਹਿੰਦਾ ਯਾਰ ਤੇ ਆਏ ਸੀਗੇ ਭੁੱਖੇ ਸੀਗੇ ਭੁਰਾ ਖਾ ਲੈਣ, ਹਾਂ ਚਲੋ ਕਹਿੰਦਾ ਕੱਢੋ ਇਥੋਂ। ਹਾਂ ਕਹਿੰਦਾ ਉਹ ਗੱਲ ਸੁਣ ਓਏ, ਇਹਨਾਂ ਝੋਟਿਆਂ ਨੂੰ ਤੈਨੂੰ ਹੱਥੀ ਪੱਠੇ ਪਾਣੇ ਪੈਣੇ ਆ। ਹਾਂ ਉਹ ਜਾ ਕਹਿੰਦਾ ਨੱਠ, ਹੂੰ ਤੂੰ ਸਰਦਾਰ ਅਸੀਂ ਮੁਸਲਾ। ਹਾਂ ਚੱਲ ਕਹਿੰਦਾ ਲੱਗ ਜੂ ਪਤਾ, ਕੋਈ ਟਾਈਮ ਆਇਆ। ਹੂੰ ਸਾਡੇ ਨਾਲ ਸੀ ਉਹਨਾਂ ਸਰਦਾਰਾਂ ਦੀ ਬਹੁਤ ਬਣੀ ਹੋਈ। ਅੱਛਾ ਉਹਨਾਂ ਨੇ ਇੱਕ ਚੋਰ ਹੀ ਸਿੱਟਿਆ ਵਿੱਚ, ਹਾਂ ਹਾਂ ਚੇਤੇ ਦਾ ਸੀਗਾ ਅੱਛਾ ਅੱਛਾ ਚੋਰੀ ਆਸਾਨ ਦਾ ਪੇ ਫਤਿਹਦੀਨ, ਫਤਿਹ ਦੀਨ ਹਾਂ, ਚੋਰੀ ਫਤਿਹ ਫਤਿਹ ਦੀਨ। ਦੀਨ ਹਾਂ ਚੋਰੀ ਫਤਿਹਦੀਨ ਹਾਂ ਬੜਾ ਤਗੜਾ ਬੰਦਾ ਸੀ। ਉਹਨੂੰ ਕਿਹਾ ਗੱਲ ਇੱਕ ਆ, ਅਸੀਂ ਨਹੀਂ ਬਚਦੇ। ਹਾਂ ਔਰ ਤੁਹਾਡੇ ਜੁਮਿਆਂ ਦਾ ਮੁੰਡਾ ਬੈਠਾ ਨਾ ਫਜ਼ਲਦੀਨ, ਹਾਂ ਉਹਦਾ ਉਹ ਫਲਾਨਿਆਂ ਦੇ ਘਰ ਅੱਛਾ ਫਲਾਨੇ ਪਿੰਡ ਬੈਠੇ ਹਾਂ ਹੈ ਕਿ ਹਾਂ ਚੱਕੀਆਂ ਵਾਲਾ, ਉਹਨੂੰ ਕਹਿੰਦੇ ਸੀ ਚੱਕੀਆਂ ਵਾਲਾ ਪਿੰਡ ਸੀ ਕੋਈ। ਅੱਛਾ ਖੈਰ ਉਹ ਜੀ ਰਿਸ਼ਤਾ ਹੋ ਗਿਆ। ਹੂੰ ਹੁਣ ਉਹ ਸਰਦਾਰਾਂ ਨੇ ਸਾਂਝੀ ਤਾਂ ਬੈਠੇ ਥੇ, ਹਾਂ ਉਹ ਬਰਾਤਨ ਤਾਂ ਆਪਾਂ ਇਕੱਠੇ ਜਾਂਦੇ ਥੇ, ਹਾਂਜੀ ਹਾਂਜੀ ਤੁਸੀਂ ਸਾਡੇ ਅਸੀਂ ਤੁਹਾਡੇ। ਬਿਲਕੁਲ ਇਕੱਠੇ ਸਾਰੇ ਹਾਂਜੀ ਉਹ ਜਦੋਂ ਗਏ ਉਹ ਪਰੇ ਪਰੇ ਫਿਰਦੇ ਰਹੇ ਸਰਦਾਰ। ਹਾਂ ਜਦੋਂ ਕੁੜੀ ਡੋਲੀ 'ਚ ਪਾ ਲਈ, ਹਾਂ ਡੋਲੀ ਤੁਰ ਪਈ, ਸਰਦਾਰ ਆਇਆ ਕਹਿੰਦਾ ਸਤਿ ਸ੍ਰੀ ਅਕਾਲ। ਹਾਂ ਉਹ ਕਹਿੰਦਾ ਸਰਦਾਰਾ ਪਵਾ ਲੈ ਝੋਟਿਆਂ ਨੂੰ ਪੱਠੇ ਹੱਥੀ। ਹੱਥੀ ਪੱਠੇ ਤੂੰ ਪਵਾ ਗਿਆ, ਮੈਂ ਤੇਰੀ ਗੱਲ ਹਾਂ ਸਮਝ ਗਿਆ। ਹਾਂ ਤੂੰ ਜਿਹੜੀ ਗੱਲ ਕਹੀ ਸੀ ਅੱਜ ਗੱਲ ਵਿਆਹ ਲਈ ਆ ਗੱਲ ਵਿਆਹ ਗਿਆ, ਕਾਫੀ ਸਾਲ ਹੋ ਗਏ ਆ ਗਿਆ ਸਵਾਦ ਹੀ। ਏਦਾਂ ਬੰਦੇ ਗੱਲਾਂ ਵਿਆਹਦੇ ਆ ਸਰਦਾਰ, ਵਿਆਹ ਆ ਜਾਂਦੇ। ਏਦਾਂ ਹੀ। ਨਹੀਂ ਨਹੀਂ ਇਦਾਂ ਹੀ ਬਿਲਕੁਲ ਹੀ ਆ। ਸਿੰਘ ਇਜ਼ ਕਿੰਗ ਐਵੇਂ ਤਾਂ ਨਹੀਂ ਕਿਹਾ ਇੱਕ ਉਹ ਸੀਗਾ, ਉਹ ਵੀ ਉਹ ਜ਼ਿਮੀਦਾਰ, ਤੇ ਉਹਨੇ ਨਾ ਝੋਟੇ ਲਿਆ ਕੇ, ਤੇ ਮੈਨੂੰ ਹੁਣ ਚੇਤਾ ਨੀਗਾ ਕਿਹੜੇ ਸ਼ਹਿਰ ਦੀ ਗੱਲ ਆ ਨਾ, ਤੇ ਉਹਨੇ ਜਾ ਕੇ ਨਾ ਝੋਟੇ ਬੰਨ ਦਿੱਤੇ ਪਿੱਪਲ ਦੇ ਥੱਲੇ, ਤੇ ਉਹ ਸਿਨੇਮਾ ਸੀ। ਅੱਛਾ ਉਹ ਸਿਨੇਮਾ ਸੀਗਾ, ਤੇ ਉਹ ਆਇਆ ਨਾ, ਉਹ ਆ ਕੇ ਹੁਣ ਬੰਦਿਆਂ ਨੇ ਟਿਕਟਾਂ ਲੈਣੀਆਂ, ਥੱਲੇ ਗੁਆ ਹੋਇਆ ਨਾ, ਉਹ ਜੇ ਉਹਨੂੰ ਪਤਾ ਨਹੀਂ ਸੀ ਉਹ ਜੱਟ ਨੂੰ, ਤੇ ਉਹ ਕਹਿੰਦਾ ਆ ਕੇ ਸਿਨੇਮੇ ਵਾਲਾ ਕਹਿੰਦਾ ਕੀ ਖਲਾਰਾ ਗੰਦ ਖਲਾਰਿਆ, ਪਰੇ ਕਰ ਇਹਨਾਂ ਨੂੰ, ਕਿੱਥੇ ਆ ਬੰਨੇ ਆਉਂਦਾ। ਤੇ ਉਹਨੇ ਨਾ ਉਹ ਕਹਿੰਦਾ ਕੀ ਕਹਿੰਦੇ, ਉਹ ਕਹਿੰਦਾ ਨਹੀਂ ਦਫਾ ਇੱਥੋਂ ਜਾ, ਹੈਨਾ। ਉਹਦੇ ਮਨ ਚ ਇੰਨਾ ਆਇਆ ਨਾ, ਉਹਨੇ ਨਾ ਮੁੜ ਕੇ ਕੀ ਕੀਤਾ, ਉਹ ਸਿਨੇਮਾ ਇੱਕ ਦਿਨ ਸੇਲ ਤੇ ਲੱਗ ਗਿਆ, ਉਹ ਸਿਨੇਮਾ ਲੈਣ ਆ ਗਿਆ। ਉਹਨੇ ਪੱਗ ਬੰਨੀ ਉੱਤੋਂ ਲਈ, ਐਡੀ ਧੋਤੀ ਜੇ ਪੈਸੇ, ਪਤਾ ਨਹੀਂ 2-3 ਲੱਖ ਰੁਪਈਆ ਮਤਲਬ ਉਹਦਾਂ ਦੀ ਗੱਲ ਆ ਇਹ। ਤੇ ਜਦੋਂ ਨਾ ਉਹ ਬੋਲੀ ਸ਼ੁਰੂ ਹੋਈ, ਤੇ ਉਹ ਬੋਲੀ ਸ਼ੁਰੂ ਹੋਈ ਸਿਨੇਮੇ ਦੀ, ਉਹ ਇਹ ਸਰਦਾਰ ਵੀ ਉਹਦੀ ਉੱਦਾਂ ਪਿਆ, ਮਤਲਬ ਹੱਥ ਚੱਕੀ ਜਾਵੇ ਜਦਾਂ। ਉਹ ਜਿਹੜਾ ਆਕਸ਼ਨ ਕਰਦਾ ਸੀ ਵੀ ਇਹ ਤਾਂ ਬੰਦੇ ਏਦਾਂ ਦੇ ਹੈ ਨਹੀਂ ਸਿਨੇਮੇ ਖਰੀਦਣ ਵਾਲੇ, ਤੇ ਵੀ ਉਹ ਬੋਲੀ ਤਾਂ ਹਲੇ ਬਹੁਤ ਸਿਨੇਮੇ ਦੀ ਜਾਣੀ ਸੀ ਜਿਆਦੀ, ਜਿੱਦਾਂ ਮੈਨੂੰ ਹੁਣ ਪਤਾ ਨਹੀਂ ਕਿਹੜੇ ਸ਼ਹਿਰ ਦੀ ਗੱਲ ਆ ਇੰਡੀਆ ਦੀ ਇਹ, ਤੇ ਉਹ ਮਤਲਬ ਲੱਖ ਤੇ ਚੱਲ ਗਈ, 1.5 ਤੇ ਚੱਲ ਗਈ, 2 ਤੇ ਚੱਲ ਗਈ। ਉਹ ਹੱਥ ਖੜੀ ਕਰੀ ਜਾਵੇ, ਉਹ ਦੂਜਾ ਉਹ ਆਖੇ ਨਾਲੇ ਕਹਿੰਦਾ ਤੈਨੂੰ ਪਤਾ ਹੈਗਾ ਤੂੰ ਕੀ ਕਰਦਾ ਆ? ਉਹ ਕਹਿੰਦਾ ਤੂੰ ਮਤਲਬ ਤੂੰ ਬੋਲੀ ਆ ਜਿਹੜਾ ਮਰਜੀ ਦੇ ਸਕਦਾ ਇੱਥੇ, ਵੀ ਇਹ ਥੋੜੀ ਆ ਵੀ ਕੋਈ ਹਿੰਦੂ ਆ ਮੁਸਲਮਾਨ ਆ ਵੀ ਕਿਹੜਾ ਆ ਵੀ ਕਿਹਨੋ, ਜਿਹੜਾ ਮਰਜੀ ਬੋਲੀ ਹੈ ਤਾਂ ਮਤਲਬ ਖਰੀਦਣ ਨੂੰ। ਸਹੀ ਬਾਤ। ਤੇ ਉਹ ਮੁੜ ਕੇ ਨਾ ਹਾਰ ਕੇ ਜਦੋਂ ਹਟਿਆ ਨਹੀਂ, ਉਹਨੇ 2-3 ਵਾਰੀ ਬੋਲੀ ਦਿੱਤੀ, ਤੇ ਉਹਨੂੰ ਕਹਿੰਦਾ ਵੇਚਤੀ, ਸੋਲਡ। ਜਦੋਂ ਸੋਲਡ ਹੀ ਉਹਨੇ ਨਾ ਧੋਤੀ ਖੋਲੀ, ਤੇ ਉਹ ਪੈਸੇ ਜਿੰਨੇ ਸੀ ਉਹ ਤੋਂ ਜ਼ਿਆਦਾ ਸੀ, ਕਹਿੰਦਾ ਚੱਕੋ ਪੈਸੇ, ਉਹਨੇ ਸਿਨੇਮਾ ਖਰੀਦ ਲਿਆ। ਬਾਏ ਕਹਿੰਦੇ ਯਾਰ ਇਹਦਾ ਮੈਹੇ ਬਾਉਣ ਵਾਲਾ ਜੱਟਿਆ, ਤੇ ਸਿਨੇਮਾ ਕੀ ਕਰਨਾ? ਉਹਨੂੰ ਕਹਿੰਦੇ ਕੀ ਕਰਨਾ? ਕਹਿੰਦਾ ਜਿਹੜਿਆਂ ਦੇ ਗੋਹੇ ਨੂੰ ਟੋਕੇ, ਕਹਿੰਦਾ ਇੱਥੇ ਗੋਹਾ ਹੱਗਣਾ ਨਹੀਂ। ਵਾਕਿਆ ਸਹੀ ਗੱਲ।